ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਮਾਨਤਾ ਦੀ 13ਵੀਂ ਕਿਸ਼ਤ। ਮਨ ਤੇ ਪੈਨਸ਼ਨ ਲੈ ਕੇ ਘਰ ਦੀਆਂ ਜ਼ਿੰਮੇਦਾਰੀਆਂ ਸਿਰ ਲੈ ਲੀਆਂ। ਘਰ ਆ ਕੇ ਉਸ ਕੋਈ ਚੋਖਾ ਚਿਰ ਵਿਹਲਿਆਂ ਨਾ ਗੁਜ਼ਾਰਿਆ। ਉਂਝ ਵੀ ਮਾਨਤੇ ਦੀ ਹੱਡੀ ਵਿੱਚ ਆਲਸ ਤੇ ਵੇਲਾ ਖੁੰਝਾਈ ਦੀ ਗੁੰਜਾਇਸ਼ ਜਨਮੋਂ ਹੀ ਨਹੀਂ ਸੀ। ਮਾਨਤੇ ਨੇ ਆਪਣੇ ਪਿੰਡ ਹੱਟੀ ਪਾਵਣ ਦੀ ਸਲਾਹ ਆਪਣੀ ਮਾਂ ਤੇ ਆਪਣੀ ਸਵਾਣੀ ਨਾਲ ਕੀਤੀ। ਮਾਨਤੇ ਦੀ ਮਾਂ ਨੇ ਆਖਿਆ, ਪੁੱਤਰਾ ਮੈਨੂੰ ਤੇ ਇੱਕ ਰੋਟੀ ਦੀ ਲੋੜ ਏ, ਤੂੰ ਜੋ ਵੀ ਫੈਸਲਾ ਕਰੇ ਮੈਂ ਖੁਸ਼ ਹਾਂ। ਸਲਾਹ ਮਗਰੋਂ ਮਾਨਤੇ ਦੀ ਸਵਾਣੀ ਨੇ ਆਖਿਆ, ਕੀ ਜਾਨ ਨੂੰ ਵਕਤ ਪਾਣਾ ਈ, ਸਾਡਾ ਗੁਜ਼ਾਰਾ ਤੇਰੀ ਪੈਨਸ਼ਨ ਨਾਲ ਪਿਆ ਹੋਵੇਗਾ। ਇੱਕ ਹਿਸਾਬ ਨਾਲ ਮਾਂ ਤੇ ਜਨਾਨੀ ਦੋਵਾਂ ਹੀ ਮਾਨਤੇ ਨੂੰ ਆਖਿਆ, ਬਈ ਦੁਕਾਨ ਪਾਵਣ ਦੀ ਲੋੜ ਨਹੀਂ। ਪਰ ਉਹ ਮਾਨਤਾ ਜਿਹੜਾ ਫੌਜ ਵਿੱਚ ਦੂਜਿਆਂ ਦੀ ਥਾਂ ਵੀ ਮੋਰਚਾ ਕੱਢ ਆਉਂਦਾ ਸੀ, ਉਹ ਵਿਹਲਾ ਰਵੇ ਇਹ ਤੇ ਹੋ ਹੀ ਨਹੀਂ ਸਕਦਾ ਸੀ। ਮਾਨਤੇ ਫੈਸਲਾ ਸੁਣਾ ਦਿੱਤਾ ਕਿ ਮੈਂ ਦੁਕਾਨ ਬਣਾਉਣ ਲੱਗਾ। ਮਾਨਤੇ ਨੇ ਪੈਨਸ਼ਨ ਦੇ ਪੈਸੇ ਲਾ ਕੇ ਆਪਣੇ ਗਲੀ ਵਾਲੇ ਬੂਹੇ ਦੇ ਨਾਲ ਖਾਲੀ ਥਾਂ ਵਿੱਚ 3 ਗੱਮੀ ਚੰਗਾ ਸੋਹਣਾ ਕਮਰਾ ਬਣਾਇਆ। ਦੁਕਾਨ ਦੇ ਗਲੀ ਵਾਲੇ ਬੂਹੇ ਦੀ ਵੱਖੀ ਤੇ ਸਿਰ ਬਰਾਬਰ ਆਪਣਾ ਨਾਮ ਲਿਖੀ ਤਖਤੀ ਲਾਈ। ਉਸ ਆਪਣੇ ਨਾਮ ਦੇ ਨਾਲ ਮੋਟਾ ਕਰਕੇ ਲਿਖਾਇਆ TK3। ਟੀ ਪਲਸਤਰ ਕਰਕੇ ਉਸ ਵਿੱਚ ਥੜੀਆਂ ਬਣਵਾਈਆਂ ਤੇ ਹੱਟੀ ਪਾ ਲਈ। ਦਾੜੀ ਰੱਖ ਲਈ। ਦਾੜੀ ਕਾਲੀ ਚਿੱਟੀ ਤੇ ਮਿੱਟੀ ਰੰਗੀ ਸੀ। ਦਾੜੀ ਕਾਲੀ ਤੇ ਚਿੱਟੀ ਤੇ ਉਮਰ ਦੀ ਵਜ੍ਹਾ ਤੋਂ ਸੀ ਤੇ ਮਿੱਟੀ ਰੰਗ ਗੰਦਗੀ ਦੀ ਵਜ੍ਹਾ ਤੋਂ ਨਹੀਂ ਸੀ। ਹਰ ਨਮਾਜ਼ ਤੋਂ ਪਹਿਲੇ ਮਿਸਵਾਕ ਮਾਰਨ ਦੀ ਵਜ੍ਹਾ ਤੋਂ ਸੀ। ਉਹ ਦਾਤਣ ਮਾਰਦਿਆਂ ਮੂੰਹ ਵਿੱਚੋਂ ਵਗਣ ਵਾਲੇ ਦਾਤਣ ਦੇ ਪਾਣੀ ਨੂੰ ਥੁੱਕਣ ਦੀ ਬਜਾਏ ਦਾੜੀ ਉੱਤੋਂ ਵਗਾ ਛੱਡਦਾ ਸੀ। ਇੰਜ ਕਰਕੇ ਹੌਲੀ ਹੌਲੀ ਦਾਤਣ ਦਾ ਰੰਗ ਦਾੜੀ ਨੂੰ ਚੜ੍ਹ ਗਿਆ ਤੇ ਉਹ ਮਿਟਿਆਲੀ ਹੋ ਗਈ। ਦਾੜੀ ਨੂੰ ਕੈਂਚੀ ਤੇ ਕੰਘਾ ਨਹੀਂ ਸੀ ਲਾਂਦਾ। ਕਹਿੰਦਾ ਸੀ ਸ਼ਰੀਅਤ ਵਿੱਚ ਦਾੜੀ ਨੂੰ ਕੈਂਚੀ ਲਾਣਾ ਪਾਪ ਏ। ਦਾੜੀ ਨੂੰ ਕੰਘੀ ਨਾ ਕਰਨ ਦੀ ਵਜ੍ਹਾ ਦਾ ਪਤਾ ਨਹੀਂ। ਕੰਘੀ ਨਾ ਵਰਤਣ ਕਾਰਨ ਦਾੜੀ ਕਰੜ ਬੜੜੀ ਜਿਹੀ ਹੋ ਗਈ। ਪੈਸੇ ਫੌਜ ਨੇ ਮਾਨਤੇ ਨੂੰ ਰੱਜ ਦਿੱਤੇ। ਉਸ ਬੋਰੀਆਂ ਮੂੰਹ ਸਮਾਨ ਦੁਕਾਨਦਾਰੀ ਲਿਆਂਦਾ। ਦੁਕਾਨ ਚੰਗੀ ਭਰੀ ਤੇ ਦੁਕਾਨ ਲਿਸ਼ਕਣ ਲੱਗ ਪਈ। ਆਪੂ ਦੁਕਾਨ ਵਿੱਚ ਪਾਈ ਬੋਰੀ ਤੇ ਸਿਰ ਸੁੱਟ ਕੇ ਬੈਠਾ ਰਹਿੰਦਾ ਸੀ। ਪਹਿਲੀ ਨਜ਼ਰੇ ਵੇਖਣ ਵਾਲੇ ਨੂੰ ਪਤਾ ਨਹੀਂ ਸੀ ਲੱਗਦਾ ਕਿ ਮਾਨਤਾ ਸੁੱਤਾ ਏ ਕਿ ਜਾਗਦਾ ਪਿਆ ਏ। ਜੇ ਕੋਈ ਬੀਬੀ ਸੌਦਾ ਲੈਣ ਆਵੇ ਤੇ ਮਾਨਤਾ ਇੱਕ ਨਜ਼ਰੇ ਸਿਰ ਫਰਸ਼ੋਂ ਚੁੱਕ ਕੇ ਉਸ ਨੂੰ ਵੇਖਦਾ ਸੀ ਤੇ ਫਿਰ ਸਿਰ ਥੱਲੇ ਸੁੱਟ ਕੇ ਹੀ ਹਰ ਗੱਲ ਦਾ ਜਵਾਬ ਦਿੰਦਾ ਸੀ। ਖਬਰੇ ਪਹਿਲੀ ਵਾਰੀ ਸਿਰ ਚੁੱਕਣ ਦੀ ਲੋੜ ਇਸ ਗੱਲੇ ਮਹਿਸੂਸ ਕਰਦਾ ਹੋਵੇ ਤਾਂ ਜੇ ਪਤਾ ਲੱਗ ਜਾਏ ਕਿ ਕੌਣ ਆਇਆ ਹੈ। ਜਣਿਆਂ ਨਾਲ ਵੀ ਮਾਨਤੇ ਦਾ ਇਹੀ ਤਰੀਕਾ ਸੀ। ਜੇ ਕੋਈ ਸ਼ਿਕਾਇਤ ਕਰੇ ਆਈ ਆਟਾ ਚੰਗਾ ਨਹੀਂ ਤੇ ਮਾਨਤੇ ਸੁੱਤਿਆਂ ਸੁੱਤਿਆਂ ਹੀ ਕਹਿਣਾ, ਖਾ ਹੀ ਸੜਨਾ ਜੇ, ਚੰਗਾ ਕੀ ਤੇ ਮੰਦਾ ਕੀ। ਜੇ ਕਿਸੇ ਆਖਣਾ ਸਿਗਰਟ ਜੇਲੀ ਲੱਗਦੇ ਨੇ ਤੇ ਮਾਨਤੇ ਦਾ ਜਵਾਬ ਹੁੰਦਾ ਸੀ, ਜ਼ਹਿਰ ਹੈ, ਜੇਲੀ ਅਸਲੀ ਕੀ ਹੋਇਆ। ਇੱਕਾ ਦੁੱਕਾ ਚੂਹਾ ਵੀ ਦੁਕਾਨ ਵਿੱਚ ਫਿਰਦਾ ਟੁਰਦਾ ਰਹਿੰਦਾ ਸੀ। ਜੇ ਕੋਈ ਆਖੇ ਦੁਕਾਨ ਵਿੱਚ ਕੜਿੱਕੀ ਲਾ, ਚੂਹੇ ਤੇ ਮੁੱਕ ਜਾਵਣ ਤੇ ਕਹਿੰਦਾ ਸੀ ਬਸ ਕਿਧਰੇ ਕੁੜੁੱਕੀ ਲਾਣੀ ਏ। ਨਵੀਂ ਦੁਕਾਨ ਵੱਲ ਹਰ ਬੰਦੇ ਦਾ ਧਿਆਨ ਹੁੰਦਾ ਏ। ਪਤਾ ਨਹੀਂ ਉਹ ਗਾਹਕ ਇਸ ਗੱਲੇ ਆਉਂਦੇ ਨੇ ਕਿ ਇਸ ਨਵੀਂ ਬਣਾਈਏ, ਇਸ ਦਾ ਕੰਮ ਚੱਲਣਾ ਚਾਹੀਦਾ ਏ, ਜਾਂ ਇਸ ਗੱਲੇ ਆਉਂਦੇ ਨੇ ਇਸ ਨੇ ਨਵੀਂ ਬਣਾਈ ਏ, ਇਸ ਨੂੰ ਪਤਾ ਸ਼ਤਾ ਕੋਈ ਨਹੀਂ, ਚਲੋ ਇਸ ਨੂੰ ਦਾਸ਼ਾ ਲਾਈਏ। ਹੋ ਸਕਦਾ ਏ ਇਹ ਗੱਲ ਵੀ ਹੋਵੇ ਕਿ ਅੱਲਾਹ ਪਾਕ ਹਰ ਕਿਸੇ ਨੂੰ ਕਾਮਯਾਬੀ ਦਾ ਮੌਕਾ ਦੇਣਾ ਚਾਹੁੰਦਾ ਹੋਵੇ ਤੇ ਉਹ ਗਾਹਕ ਟੋਰਦਾ ਹੋਵੇ। ਅਗਲਾ ਕੰਮ ਉਹਦੇ ਜ਼ਿੰਮੇ ਹੈ ਕਿ ਉਹ ਸੰਭਾਲ ਸਕਦਾ ਹੈ ਕਿ ਨਹੀਂ। ਉਂਝ ਵੀ ਪੁਰਾਣੇ ਦੁਕਾਨਦਾਰ ਕੋਲੋਂ ਉਧਾਰ ਮੰਗੀਏ ਤੇ ਉਹ ਸੌਦਾ ਦੇਣ ਲੱਗਿਆਂ ਪੁਰਾਣਾ ਉਧਾਰ ਵੀ ਯਾਦ ਕਰਾਉਂਦਾ ਏ ਤੇ ਨਵੇਂ ਦੁਕਾਨਦਾਰ ਨਾਲ ਇੰਜ ਦੀ ਬੇਇੱਜ਼ਤੀ ਦਾ ਖਤਰਾ ਨਹੀਂ ਹੁੰਦਾ। ਫਿਰ ਨਵੇਂ ਦੁਕਾਨਦਾਰ ਨੂੰ ਗਾਹਕ ਆਉਣ ਦਾ ਚਾਅ ਵੀ ਹੁੰਦਾ ਏ। ਉਹ ਹਰ ਗਾਹਕ ਨਾਲ ਇਹਤਰਾਮ ਨਾਲ ਪੇਸ਼ ਆਉਂਦਾ ਏ ਤੇ ਪੁਰਾਣੇ ਦੁਕਾਨਦਾਰ ਦਾ ਚਾਅ ਲੱਥਾ ਹੁੰਦਾ ਏ। ਉਸ ਨੂੰ ਪਹਿਲੇ ਹੀ ਪਤਾ ਹੁੰਦਾ ਏ ਕਿ ਇਹ ਨਗਦ ਵਾਲਾ ਏ ਕਿ ਉਧਾਰ ਵਾਲਾ। ਉਸ ਹਿਸਾਬ ਨਾਲ ਉਹ ਗਾਹਕ ਨੂੰ ਗਾਹ ਪਾਉਂਦਾ ਏ। ਸੌਦਾ ਉਧਾਰ ਨਿਕਲਣ ਦੀ ਰਸਮ ਹਰ ਥਾਂ ਹੈ। ਮਾਨਤੇ ਦੀ ਦੁਕਾਨ ਤੇ ਵੀ ਕੁਝ ਸੌਦਾ ਨਕਦ ਤੇ ਕੁਝ ਉਧਾਰ ਨਿਕਲਦਾ ਰਿਹਾ। ਦੁਕਾਨਦਾਰ ਮਗਰ ਲੱਗ ਕੇ ਉਧਾਰ ਉਗਰਾਉਂਦੇ ਰਹਿੰਦੇ ਨੇ। ਮਾਨਤਾ ਇਸ ਚਾਹ ਵਿੱਚ ਕਿ ਗਾਹਕ ਆ ਰਿਹਾ ਹੈ ਸੌਦਾ ਚੁਕਾਉਂਦਾ ਰਿਹਾ। ਪੈਨਸ਼ਨ ਦੇ ਇਕੱਠੇ ਪੈਸੇ ਰੱਜ ਮਿਲੇ ਹੋਏ ਸਨ। ਦੁਕਾਨ ਵੀ ਤੁੰਨ ਕੇ ਭਰੀ ਹੋਈ ਸੀ। ਮਾਨਤੇ ਨੇ ਉਗਰਾਈ ਦਾ ਆਰ ਕੋਈ ਨਾ ਕੀਤਾ। ਉਹ ਪੈਨਸ਼ਨ ਦੇ ਪੈਸੇ ਪਾ ਪਾ ਕੇ ਸੌਦਾ ਪੂਰਾ ਕਰਦਾ ਰਿਹਾ। ਘਰ ਦੇ ਖਰਚੇ ਵੀ ਸਨ, ਨਾਲ ਮੁਲਕ ਵੀ ਖਾਵਣ ਲੱਗ ਪਿਆ। ਥੱਲਿਓਂ ਨਾ ਰਲੇ ਤੇ ਖੂਹ ਵੀ ਖਾਲੀ ਹੋ ਜਾਂਦੇ ਨੇ। ਪੈਨਸ਼ਨ ਦੇ ਪੈਸਿਆਂ ਨੇ ਕਿਤਨਾ ਚਿਰ ਚੱਲਣਾ ਸੀ। ਕਰਿਆਨੇ ਦੀ ਭਰਵੀਂ ਦੁਕਾਨ ਹੌਲੀ ਹੌਲੀ ਖਾਲੀ ਹੋਣ ਲੱਗ ਪਈ। 2 ਸਾਲਾਂ ਅੰਦਰ ਹੀ ਮਾਨਤੇ ਨੂੰ ਦੁਕਾਨ ਬੰਦ ਕਰਨੀ ਪੈ ਗਈ। ਪੈਸੇ ਸਾਰੇ ਉਧਾਰ ਪੁਧਾਰ ਵਿੱਚ ਨਿਕਲ ਗਏ। ਮਾਨਤਾ ਖਾਲੀ ਦੁਕਾਨ ਵਿੱਚ ਬੈਠਾ ਰਵੇ ਕਰੇ।
ਜੇ ਦੁਕਾਨ ਕਿਰਾਏ ਦੀ ਹੁੰਦੀ ਇੱਕ ਦਿਨ ਵੀ ਨਾ ਕੱਢਦਾ। ਉਹ ਤੇ ਆਪਣੀ ਮਾਲਕੀ ਆਈ, ਖਾਲੀ ਵਿੱਚ ਬਹਿਣ ਦਾ ਵੀ ਇੱਕ ਸਵਾਦ ਆ। ਆਪਣੀ ਮਾਲਕੀ ਦਾ ਸਵਾਦ ਮਨ 'ਤੇ ਲਿਆ, ਪਰ ਸਵਾਦ ਵੀ ਤਾਂ ਹੀ ਹੁੰਦਾ ਹੈ ਜੇ ਢਿੱਡ ਵਿੱਚ ਕੁਝ ਹੋਵੇ। ਜੇ ਉਹ ਖਾਲੀ ਹੋਵੇ ਤੇ ਸਵਾਦ ਖੇ ਹੋਣਾ ਸੀ। ਸੁੱਤੇ ਸੁੱਤੇ ਦੇ ਦਿਲ ਵਿੱਚ ਗਾਹਕ ਦੀ ਉਡੀਕ ਰਹਿੰਦੀ ਸੀ, ਪਰ ਜਦੋਂ ਸੋਚਦਾ ਸੀ ਕਿ ਮੇਰੇ ਕੋਲ ਤੇ ਸੌਦਾ ਹੀ ਕੋਈ ਨਹੀਂ ਤੇ ਗਾਹਕ ਨੇ ਕਿੱਧਰ ਆਉਣਾ ਹੈ, ਫੇਰ ਉਡੀਕ ਮੁੱਕ ਜਾਂਦੀ ਸੀ ਤੇ ਅੱਖਾਂ ਨੂਠ ਲੈਂਦਾ ਸੀ। ਦੁਕਾਨ ਦਾ ਸਫਾਇਆ ਹੋ ਗਿਆ, ਕੁਝ ਨਿੱਕੜ ਚੁੱਕੜ ਸੀ, ਪਰ ਉਹ ਗਾਹਕਾਂ ਦੀ ਲੋੜ ਨਹੀਂ ਸੀ। ਇਹ ਉਹ ਨਾ ਵਿਕਣ ਯੋਗ ਉਹ ਮਾਲ ਸੀ ਜਿਸ ਨੂੰ ਕੋਈ ਵੀ ਤਜਰਬਾਕਾਰ ਦੁਕਾਨਦਾਰ ਆਪਣੀ ਦੁਕਾਨ ਵਾਸਤੇ ਨਹੀਂ ਲਿਆਉਂਦਾ ਸੀ। ਮਾਨਤੇ ਨੂੰ ਅਨਾੜੀ ਕਰਕੇ ਥੋਕੀਆਂ ਨੇ ਥਮਾ ਦਿੱਤਾ। ਮਾਨਤੇ ਨੂੰ ਉਹ ਸੌਦਾ ਲਿਆਉਣ ਦੇ 6 ਮਹੀਨੇ ਮਗਰੋਂ ਪਤਾ ਲੱਗਾ ਕਿ ਸੌਦਾ ਪਿੰਡ ਵਿੱਚ ਚੱਲਣ ਵਾਲਾ ਨਹੀਂ। ਮਾਨਤੇ ਨੇ 1-2 ਵਾਰੀ ਥੋਕੀਏ ਨਾਲ ਗੱਲ ਵੀ ਕੀਤੀ ਕਿ ਇਹ ਸਮਾਨ ਮੋੜ ਲੈ। ਥੋਕੀਏ ਆਖਿਆ ਲੈ ਆਵੀਂ। ਨਾ ਮਾਨਤੇ ਸੌਦਾ ਵਾਪਸ ਅਪੜਾਇਆ ਤੇ ਨਾ ਥੋਕੀਏ ਨੇ ਉਹ ਸੌਦਾ ਲਿਆ। ਚੰਗੇ ਬੜੇ ਪੈਸੇ ਦੁਕਾਨ ਦੇ ਵਿੱਚ ਕਦੇ ਉਸ ਗੁੱਠ ਵਿੱਚ ਤੇ ਕਦੇ ਉਸ ਗੁੱਠ ਵਿੱਚ ਮਾਨਤਾ ਸੰਭਾਲਦਾ ਫਿਰੇ। ਉਸ ਨਿਖਦ ਮਾਲ ਵਿੱਚ ਮਾਨਤੇ ਦੀ ਚੰਗੀ ਭਲੀ ਰਕਮ ਅੜੇਕੇ ਲੱਗ ਗਈ। ਸਿਵਾਏ ਉਸ ਨਿਖਦ ਮਾਲ ਦੇ ਦੁਕਾਨ ਰੜੀ ਹੋ ਗਈ। ਮਾਨਤੇ ਦੀ ਦੁਕਾਨ ਦੇ ਅੱਗੋਂ ਰੋਜ਼ 10-11 ਵਜੇ ਨਾਲ ਬੂਟਾ ਬੱਕਰੀਆਂ ਵਾਲਾ ਬੱਕਰੀਆਂ ਲੈ ਕੇ ਲੰਘਦਾ ਸੀ। ਚੀਨੇ ਰੰਗ ਦੀਆਂ ਚੰਗੀਆਂ ਸੋਹਣੀਆਂ ਤੇ ਵੱਡੇ ਕੱਦਾਂ ਤੇ ਲੰਮੇ ਕੰਨਾਂ ਵਾਲੀਆਂ ਬੱਕਰੀਆਂ ਜਦੋਂ ਟੱਲੀਆਂ ਤੇ ਟੁਣਕੇ ਖੜਕਾਉਂਦੀਆਂ ਮਾਨਤੇ ਦੇ ਬੂਹੇ ਅੱਗੋਂ ਦੀ ਲੰਘਣੀਆਂ ਤੇ ਮਾਨਤੇ ਨੂੰ ਬਹੁਤ ਸੋਹਣੀਆਂ ਲੱਗਣੀਆਂ। ਕਈ ਵਾਰੀ ਮਾਨਤੇ ਦੀ ਸਵਾਣੀ ਦੁਕਾਨ ਵਿੱਚ ਮਾਨਤੇ ਦੇ ਕੋਲ ਬੈਠੀ ਹੁੰਦੀ ਸੀ ਤੇ ਬੱਕਰੀਆਂ ਦੇ ਗਲੀ ਵਿੱਚੋਂ ਗੁਜ਼ਰਨ ਨਾਲ ਆਉਣ ਵਾਲੀ ਬੂ ਧੂੜ ਤੋਂ ਬਚਣ ਵਾਸਤੇ ਉਸ ਨੇ ਮੂੰਹ ਅੱਗੇ ਭੋਸ਼ਣੀ ਦਾ ਡੱਬੂ ਲਾਣਾ, ਪਰ ਮਾਨਤੇ ਨੂੰ ਧੂੜ ਤੇ ਬੋ ਦਾ ਕੋਈ ਮਸਲਾ ਨਹੀਂ ਸੀ ਹੁੰਦਾ। ਸਖਣੀ ਦੁਕਾਨ ਵਿੱਚ ਕਿਤਨਾ ਕੁ ਚਿਰ ਬੈਠਾ ਜਾ ਸਕਦਾ ਸੀ ਤੇ ਕਿਤਨਾ ਕੁ ਚਿਰ ਮਾਲਕੀ ਦਾ ਸਵਾਦ ਲਿਆ ਜਾ ਸਕਦਾ ਸੀ। ਮਾਨਤੇ ਨੇ ਦੁਕਾਨ ਬੰਦ ਕਰ ਦਿੱਤੀ। ਮਾਨਤੇ ਦੀ ਦੁਕਾਨ ਬੰਦ ਹੋ ਗਈ ਤੇ ਮਾਨਤਾ ਵਿਹਲਾ ਹੋ ਗਿਆ। ਮਾਨਤਾ ਕਿ ਵਿਹਲਾ ਹੋਇਆ, ਉਹਦਾ ਬੋਝਾ ਉਹਦੇ ਵਿਹਲਾ ਹੋਣ ਤੋਂ ਵੀ ਪਹਿਲਾਂ ਹੀ ਵਿਹਲਾ ਹੋ ਗਿਆ ਸੀ। ਮਾਨਤੇ ਦੀ ਜਨਾਨੀ ਆਪਣੇ ਘਰ ਨੂੰ ਆਪਣੇ ਸਿਰ ਦੇ ਸਾਈਂ ਤੇ ਧੱਕਾ ਲਾਉਂਦੀ ਰਹੀ, ਪਰ ਉਹ ਗੱਲ ਤੇ ਨਾ ਆਈ ਤੇ ਨਾ ਹੀ ਰਹੀ। ਮਾਨਤਾ ਜਦੋਂ ਫੌਜ ਵਿੱਚ ਸੀ ਤੇ ਉੱਥੋਂ ਆ ਕੇ ਦੁਕਾਨ ਪਾਵਣ ਤੇ ਦੁਕਾਨ ਦੇ ਚੰਗਾ ਚੱਲਣ ਤੀਕ ਮਾਨਤੇ ਨਾਲ ਸਵਾਣੀ ਦੇ ਦਿਨ ਬੜੇ ਚੰਗੇ ਚਾਵਾਂ ਵਾਲੇ ਪੈ ਗੁਜ਼ਰਦੇ ਸੀ। ਚਲਦਾ ਕੰਮ ਖਲੋ ਜਾਵਣ ਮਗਰੋਂ ਮਾਨਤੇ ਦੀ ਆਪਣੀ ਸਵਾਣੀ ਨਾਲ ਬੋਲੀ ਉਂਝ ਦੀ ਮਿੱਠੜੀ ਨਾ ਰਹੀ ਜਿੱਕਣ ਦੀ ਪਹਿਲੇ 8-10 ਸਾਲ ਰਹੀ ਸੀ। ਅਸਲ ਵਿੱਚ ਚੰਗਾ ਚੱਲਦਾ ਕੰਮ ਖਲੋ ਗਿਆ। ਮਾਨਤੇ ਨੂੰ ਆਪਣੀ ਕਿਸਮਤ ਤੇ ਸ਼ੱਕ ਪਾਉਣ ਲੱਗ ਪਿਆ। ਉਹ ਗੱਲ ਨੂੰ ਦਿਲ ਦੇ ਨਾਲ ਨਾਲ ਦਿਮਾਗ ਤੇ ਵੀ ਲੈ ਗਿਆ। ਗੱਲ ਤੇ ਸਵਾਣੀ ਨਾਲ ਔਖਾ ਹੋਣ ਲੱਗ ਪਿਆ। ਜਨਾਨੀ ਟਾਲਦੀ ਰਹੀ। ਉਸ ਦਾ ਖਿਆਲ ਸੀ ਕਿ ਚੱਲਦਾ ਕਾਰੋਬਾਰ ਰੁਕ ਗਿਆ ਏ, ਇਸ ਸਬਬ ਤੋਂ ਇਸ ਦਾ ਦਿਲ ਟੁੱਟਾ ਏ, ਤਾਂ ਵਾਤੇ ਮੇਰੇ ਨਾਲ ਉਖੜਿਆ ਰਹਿੰਦਾ ਏ। ਮਾਨਤੇ ਦੀ ਸਵਾਣੀ ਨੇ ਆਪਣੇ ਅੰਦਾਜ਼ੇ ਮੁਤਾਬਕ ਇੱਕ ਦਿਨ ਮਾਨਤੇ ਨੂੰ ਰੋਮ ਵਿੱਚ ਵੇਖ ਕੇ ਆਖਿਆ, ਕੰਮ ਰੁਕ ਗਿਆ ਏ ਤੇ ਨਿੱਕਾ ਹੋਣ ਦੀ ਲੋੜ ਨਹੀਂ ਤੇ ਨਾ ਹੀ ਗੱਲ ਤੇ ਘਬਰਾਇਆ ਕਰ। ਅੱਲਾ ਨੇ ਖੈਰ ਕੀਤੀ ਤੇ ਸਭ ਚੰਗਾ ਹੋ ਜਾਏਗਾ। ਜੇ ਘਰਾਂ ਵਿੱਚ ਝਗੜੇ ਸ਼ੁਰੂ ਹੋ ਜਾਵਣ ਤੇ ਚਲਦੇ ਕਾਰੋਬਾਰ ਵੀ ਰੁਕ ਜਾਂਦੇ ਨੇ। ਨਵਿਆਂ ਕਾਰੋਬਾਰਾਂ ਨੇ ਕੀ ਲੱਭਣਾ ਹੁੰਦਾ ਏ। ਇਸ ਵਾਸਤੇ ਤੂੰ ਠੰਡਾ ਰਹੋ, ਮੌਲਾ ਕਰਮ ਕਰੇਗਾ। ਜੇ ਉਹ ਸਾਰਿਆਂ ਨੂੰ ਖਾਵਣ ਵਾਸਤੇ ਦਿੰਦਾ ਏ ਤੇ ਸਾਨੂੰ ਕਿਉਂ ਨਹੀਂ ਸੂ ਦੇਣਾ। ਸਵਾਣੀ ਦੀ ਇਸ ਗੱਲ ਦਾ ਮਾਨਤੇ ਤੇ ਬਹੁਤ ਚੰਗਾ ਅਸਰ ਹੋਇਆ। ਅੱਗੋਂ ਤੀ ਜੇ ਕਿਸੇ ਗੱਲ ਤੇ ਉਸ ਨੂੰ ਵੱਟ ਲੱਗੇ ਆਈ ਤੇ ਸਵਾਣੀ ਦੀ ਗੱਲ ਯਾਦ ਕਰਕੇ ਰੋਣ ਨਾਲ ਬਾਹਰ ਨਿਕਲ ਜਾਂਦਾ ਸੀ। ਸਵਾਣੀ ਆਪਣੇ ਸਬਰ ਨਾਲ ਵਕਤ ਨੂੰ ਟੋਰਦੀ ਰਹੀ। ਦੁਕਾਨ ਬੰਦ ਕਰਨ ਮਗਰੋਂ ਮਾਨਤਾ ਕੋਈ 8 ਵਾਰੀ ਵਿਹਲਾ ਰਿਹਾ। ਕੰਮਾਂ ਬਾਰੇ ਢੇਰ ਸੋਚਾਂ ਉਸ ਦੇ ਦਿਲ ਵਿੱਚ ਆਈਆਂ, ਕਿਉਂ ਜੇ ਵਿਹਲਾ ਰਹਿਣ ਵਾਲੀ ਤੇ ਕੰਮ ਕੋਸੀ ਵਾਲੀ ਉਸ ਦੀ ਹੱਡੀ ਨਹੀਂ ਸੀ। ਇੱਕ ਰਾਤ ਮਾਨਤੇ ਆਪਣੇ ਦਿਲ ਨਾਲ ਸਲਾਹ ਕੀਤੀ ਬਈ ਮੈਂ ਮਿਸਤਰੀਆਂ ਨਾਲ ਆਪਣੇ ਪਿੰਡ ਵਿੱਚ ਦਿਹਾੜੀਦਾਰੀ ਸ਼ੁਰੂ ਕਰ ਲੈਣਾ। ਉਸ ਨੇ ਨਾਲ ਹੀ ਲੰਮੀ ਪਈ ਆਪਣੀ ਸਵਾਣੀ ਦੇ ਕੰਨ ਵਿੱਚ ਇਹ ਗੱਲ ਪਾਈ ਤੇ ਨਾਲ ਦੱਸਿਆ ਕਿ ਚਲੋ ਹੋਰ ਕੁਝ ਨਹੀਂ ਤੇ ਰੋਜ਼ ਦੀ ਦਾਲ ਰੋਟੀ ਤੇ ਲੈ ਆਵਾਂ ਕਰਾਂਦਾ। ਮਾਨਤੇ ਦੀ ਸਵਾਣੀ ਨੇ ਆਖਿਆ, ਤੂੰ ਚੰਗਾ ਭਲਾ ਫੌਜੀ ਸਾਂ, ਫਿਰ ਤੇਰੀ ਚੰਗੀ ਦੁਕਾਨ ਵੀ ਸੀ, ਉਂਝ ਵੀ ਤੇਰੀ ਵਾਹ ਇੱਜ਼ਤ ਏ। ਜੇ ਹੁਣ ਤੂੰ ਮਿਸਤਰੀਆਂ ਨਾਲ ਮਜ਼ਦੂਰੀ ਸ਼ੁਰੂ ਕੀਤੀ ਤੇ ਤੇਰੀ ਇਸ ਵਿੱਚ ਬੇਇੱਜ਼ਤੀ ਹੋਵੇਗੀ। ਲੋਕ ਸਾਡੇ ਬਾਲਾਂ ਨੂੰ ਮਿਹਣਾ ਮਾਰਨ ਕਰਨ ਦੇ। ਤੁਹਾਡਾ ਪਿਓ ਸਾਡੇ ਘਰ ਮਿਸਤਰੀਆਂ ਨਾਲ ਮਜ਼ਦੂਰੀ ਕਰਦਾ ਸੀ। ਮੈਂ ਤੇਰੀ ਪੈਨਸ਼ਨ ਨਾਲ ਤੇਰੀ ਸਫੈਦ ਪੋਸ਼ੀ ਕਾਇਮ ਰੱਖ ਲਾਂਦੀ। ਮਾਨਤੇ ਦੀ ਸਵਾਣੀ ਨੇ ਮਾਨਤੇ ਨੂੰ ਦੱਸਿਆ ਕਿ ਮੇਰੀ ਮਾਂ ਆਖਦੀ ਹੁੰਦੀ ਸੀ ਕਿ ਘਰ ਦੇ ਖਰਚੇ ਤੇ ਘਰ ਦਾ ਰੱਖ ਰਖਾਓ ਜਨਾਨੀ ਦੇ ਹੱਥ ਵਿੱਚ ਹੁੰਦਾ ਏ। ਜੇ ਸਵਾਣੀ ਚਾਹੇ ਤੇ ਲੱਖਾਂ ਨਾਲ ਵੀ ਘਰ ਉਜੜਿਆ ਲੱਗੇ।
ਤੇ ਚਾਹੇ ਤੇ ਕੱਖ ਨਾਲ ਵੀ ਘਰ ਬਣਾ ਸਕਦੀ ਏ। ਮਨ ਤੇ ਆਖਿਆ ਤੇਰੀ ਮਾਂ ਦੀ ਗੱਲ ਤੇ ਲੱਖਾਂ ਦੀ ਲੱਗਦੀ ਏ, ਪਰ ਮੈਨੂੰ ਇਹ ਦੱਸ ਮੈਂ ਵਿਹਲਾ ਰਹਿ ਕੇ ਕੀ ਕਰਾਂ। ਮਨ ਤੇ ਗੱਲ ਨੂੰ ਅੱਗੇ ਟੁਰਦਿਆਂ ਹੋਇਆ ਆਖਿਆ ਦੁਕਾਨ ਵੀ ਇੱਕ ਮਜ਼ਦੂਰੀ ਏ ਤੇ ਫੌਜ ਵੀ ਇੱਕ ਮਜ਼ਦੂਰੀ ਏ ਤੇ ਇਹ ਵੀ ਇੱਕ ਮਜ਼ਦੂਰੀ ਏ। ਇਸ ਵਾਸਤੇ ਇਸ ਨੂੰ ਕਰਨ ਲੱਗਿਆ ਕੋਈ ਬੇਇੱਜ਼ਤੀ ਨਹੀਂ। ਮਨ ਤੇ ਦੱਸਿਆ ਕਿ ਮੈਂ ਆਪਣੇ ਪਿੰਡ ਵਿੱਚ ਹੀ ਕੰਮ ਕਰਾਂਗਾ। 2-4 ਘਰਾਂ ਵਿੱਚ ਮਿਸਤਰੀ ਲੱਗੇ ਨੇ, ਚੰਗਾ ਇਹ ਪਿੰਡ ਦੇ ਵਿੱਚ ਨੇੜੇ ਵੀ ਹੋਵੇਗਾ। ਜੇ ਸ਼ਹਿਰ ਜਾ ਕੇ ਕੰਮ ਕਰਾਂਗਾ ਤੇ ਕਿਰਾਇਆ ਵੀ ਲੱਗੇਗਾ ਤੇ ਜਾਵਣ ਆਵਣ ਦਾ ਟਾਈਮ ਵੀ, ਤੇ ਨਾਲ ਪਿੰਡ ਵਿੱਚ ਕੰਮ ਕਰਨ ਨਾਲ ਲੋਕਾਂ ਨੂੰ ਦੀਦ ਸ਼ਰਮ ਵੀ ਹੁੰਦਾ ਹੈ, ਭਾਵੇਂ ਆਪਣੇ ਕੰਮ ਦੇ ਲਾਲਚ ਨੂੰ ਹੀ ਹੁੰਦਾ ਹੈ। ਮੰਤੇ ਦੀ ਜਨਾਨੀ ਨੇ ਆਖਿਆ ਜੇ ਤੂੰ ਇਹ ਕੰਮ ਕਰਨਾ ਹੀ ਹੈ ਤੇ ਫਿਰ ਮੈਂ ਤੇ ਸ਼ਹਿਰ ਜਾ ਕੇ ਕੰਮ ਕਰਨ ਬਾਰੇ ਆਖਾਂਗੀ। ਮੈਂ ਤੈਨੂੰ ਸਾਫ਼ ਸੁਥਰਾ ਸੂਟ ਪਵਾ ਕੇ ਇੱਥੋਂ ਟੋਰਾਂ ਕਰਾਂਦੀ, ਇੱਕ ਸੂਟ ਕੰਮ ਵਾਸਤੇ ਸ਼ਹਿਰ ਰੱਖ ਲਈ, ਸ਼ਹਿਰ ਜਾ ਕੇ ਕੰਮ ਵਾਲੇ ਕੱਪੜੇ ਪਾਏ ਤੇ ਕੰਮ ਮੁਕਾ ਕੇ ਉੱਥੇ ਹੀ ਨਹਾ ਧੋ ਕੇ ਸੁਥਰੇ ਕੱਪੜੇ ਪਾ ਕੇ ਘਰ ਆ ਜਾਈ ਕਰੀ। ਇਹ ਸਾਰਾ ਵਕਤ ਇਸ ਗੱਲੇ ਕਰਨਾ ਹੈ ਤਾਂ ਜੇ ਇੱਥੇ ਸਾਡੇ ਸ਼ਰੀਕਾਂ ਸਾਹਮਣੇ ਸਾਡੀ ਪੱਤ ਬੱਚੀ ਰਵੇ। ਮੰਤੇ ਨੇ ਆਪਣੀ ਸਵਾਣੀ ਦੀ ਇਹ ਸਲਾਹ ਵੀ ਕੋਈ ਨਾ ਮੰਨੀ ਤੇ ਨਾਲ ਦੱਸਿਆ ਸੂ ਵਈ ਮੈਂ ਆਉਣ ਵਾਲੀ ਫਜ਼ਰ ਨੂੰ ਕੰਮ ਤੇ ਜਾਵਾਂਦਾ, ਮੇਰੇ ਕੋਲੋਂ ਵਿਹਲਾ ਟਾਈਮ ਨਹੀਂ ਲੰਘਦਾ, ਕੰਮ ਦੀ ਲੋੜ ਵੀ ਏ, ਪੈਨਸ਼ਨ ਨਾਲ ਤੇ ਬਿਜਲੀ ਦੇ ਬਿੱਲ ਵੀ ਪੂਰੇ ਨਹੀਂ ਹੋਣੇ। ਸਵਾਣੀ ਨੂੰ ਪਤਾ ਲੱਗ ਗਿਆ ਕਿ ਇਹ ਫੈਸਲਾ ਅਟੱਲ ਹੋ ਗਿਆ ਹੈ। ਸਵਾਣੀ ਨੂੰ ਹੁਣ ਛੜੀ ਪਰੇਸ਼ਾਨੀ ਪਿੰਡ ਵਿੱਚ ਕੰਮ ਕਰਨ ਦੀ ਸੀ, ਕੰਮ ਦੀ ਨਹੀਂ ਸੀ। ਉਹ ਦੌੜ ਕੇ ਪਸਾਰ ਦੀ ਸੱਜੀ ਵੱਖੀ ਵਾਲੀ ਕੋਠੜੀ ਵਿੱਚ ਗਈ ਤੇ ਮੰਤੇ ਦੀ ਮਾਂ ਨੂੰ ਸਾਰੀ ਗੱਲ ਦੱਸ ਕੇ ਤੇ ਆਪਣੇ ਕਮਰੇ ਵਿੱਚ ਲੈ ਆਈ। ਵਈ ਮਾਂ ਜੀ ਤੁਸੀਂ ਇਸ ਮਰਦ ਨੂੰ ਸਮਝਾਓ ਕਿ ਇਹ ਆਪਣੇ ਪਿੰਡ ਵਿੱਚ ਮਜ਼ਦੂਰੀ ਨਾ ਕਰੇ। ਮੰਤੇ ਦੀ ਮਾਂ ਨੇ ਆ ਕੇ ਮੰਤੇ ਨੂੰ ਪਿੰਡ ਵਾਲਿਆਂ ਦੇ ਸਾਹਮਣੇ ਇੰਜ ਦੇ ਕੰਮ ਨਾ ਕਰਨ ਦੀ ਸਲਾਹ ਦਿੱਤੀ ਤੇ ਮੰਤੇ ਆਖਿਆ ਮਾਂ ਮੈਂ ਮਜ਼ਦੂਰੀ ਕਰਨੀ ਹੈ ਤੇ ਪੈਸੇ ਲੈਣੇ ਨੇ, ਫੌਜ ਵਿੱਚ ਵੀ ਮਜ਼ਦੂਰੀ ਕੀਤੀ ਹੈ ਤੇ ਪੈਸੇ ਲਏ ਨੇ, ਇਸ ਵਿੱਚ ਪਿੰਡ ਤੇ ਬਾਹਰ ਦੀ ਕੀ ਗੱਲ ਹੋਈ। ਮੇਰਾ ਪਿਓ ਵੀ ਵਾਈ ਬੀਜੀ ਕਰਦਾ ਸੀ, ਸਾਰੇ ਪਿੰਡ ਦੇ ਸਾਹਮਣੇ ਉਹ ਵੀ ਤੇ ਇੱਕ ਮਜ਼ਦੂਰੀ ਹੀ ਆਈ। ਤੁਸੀਂ ਵੀ ਸਾਰੇ ਪਿੰਡ ਦੇ ਸਾਹਮਣੇ ਗੋਹਾ ਬੁਹਾਰੀ ਸਾਰੀ ਉਮਰੇ ਕਰਦੇ ਰਹੇ ਹੋ ਤੇ ਮੇਰੇ ਪਿਓ ਨਾਲ ਖਿਲਾੜਿਆਂ ਤੇ ਕਣਕ ਬਾਜਰੇ ਦੀਆਂ ਵੱਢਾਂ ਵਿੱਚ ਅੰਦਰ ਬਾਹਰ ਦਾ ਸਾਰਾ ਕੰਮ ਕਰਦੇ ਰਹੇ ਹੋ, ਉਹ ਵੀ ਤੇ ਇੱਕ ਮਜ਼ਦੂਰੀ ਹੀ ਸੀ। ਅੱਜ ਇਹ ਮਜ਼ਦੂਰੀ ਕਿਉਂ ਮਹਿਣਾ ਬਣ ਗਈ ਹੈ। ਮਾਂ ਨੇ ਸੋਚਿਆ ਗੱਲ ਤੇ ਠੀਕ ਹੈ, ਬਸ ਛੜਾ ਸਾਡੇ ਸੋਚਣ ਦਾ ਫਰਕ ਹੈ। ਮੰਤੇ ਦੀ ਸਵਾਣੀ ਨੇ ਕੋਲੋਂ ਲੁਕਮੇ ਦਿੱਤੇ ਕਿ ਨਹੀਂ ਜਿਹੜਾ ਕੰਮ ਤੇਰਾ ਪਿਓ ਤੇ ਤੇਰੀ ਮਾਂ ਕਰਦੇ ਸਨ ਉਸ ਦਾ ਰਿਵਾਜ ਸੀ, ਇਸ ਵਾਸਤੇ ਉਹ ਭੈੜਾ ਵੀ ਨਹੀਂ ਸੀ ਤੇ ਮਹਿਣਾ ਵੀ ਨਹੀਂ ਸੀ ਤੇ ਮਿਸਤਰੀਆਂ ਨਾਲ ਮਜ਼ਦੂਰੀ ਵਾਲੇ ਕੰਮ ਦਾ ਰਿਵਾਜ ਪਿੰਡ ਵਿੱਚ ਨਹੀਂ, ਇਸ ਵਾਸਤੇ ਇਹ ਮਹਿਣਾ ਸਮਝਿਆ ਜਾਂਦਾ ਹੈ। ਮੈਂ ਨਹੀਂ ਚਾਹੁੰਦੀ ਕਿ ਸਾਡੇ ਬਾਲਾਂ ਵਾਸਤੇ ਸਾਡੇ ਕਿਸੇ ਕੰਮ ਕਾਰਨ ਕੋਈ ਮਹਿਣਾ ਬਣ ਜਾਏ। ਮੰਤੇ ਦੀ ਜਨਾਨੀ ਨੇ ਸੱਸ ਨੂੰ ਆਖਿਆ ਮਾਂ ਜੀ ਤੁਸੀਂ ਇਸ ਨੂੰ ਇਹ ਗੱਲ ਸਮਝਾਓ। ਮਾਂ ਨੇ ਕਿਹਾ ਪੁੱਤਰ ਮੇਰੀ ਤੇ ਆਪਣੀ ਹੁਣ ਸਮਝ ਕੰਮ ਨਹੀਂ ਕਰਦੀ, ਮੈਂ ਕੀ ਸਮਝਾਵਾਂ। ਠੀਕ ਹੈ ਪੁੱਤਰ, ਜਿੱਕਣ ਤੇਰਾ ਜੀ ਏ ਉਂਝ ਕਰ ਲੈ ਤੇ ਆਪਣੀ ਸਵਾਣੀ ਨੂੰ ਰਾਜ਼ੀ ਜ਼ਰੂਰ ਕਰ ਲਈ। ਮੰਤੇ ਆਪਣੀ ਸਵਾਣੀ ਨੂੰ ਆਖਿਆ ਫਿਰ ਚੰਗਾ ਮਾੜਾ ਤੇ ਕੋਈ ਨਾ ਹੋਇਆ, ਜਿਸ ਦਾ ਰਿਵਾਜ ਬਣ ਜਾਏ ਉਹ ਚੰਗਾ ਹੋਇਆ ਤੇ ਜਿਸ ਦਾ ਰਿਵਾਜ ਨਾ ਬਣੇ ਉਹ ਮੰਦਾ ਹੋਇਆ। ਜੇ ਮੈਂ ਪਿੰਡ ਵਿੱਚ ਕੰਮ ਸ਼ੁਰੂ ਕਰ ਦਿੱਤਾ ਤੇ ਫਿਰ ਹੌਲੀ ਹੌਲੀ ਵੇਖੋ ਵੇਖੀ ਹੋਰ ਪਿੰਡ ਵਾਲੇ ਵੀ ਪਿੰਡ ਵਿੱਚ ਮਜ਼ਦੂਰੀ ਸ਼ੁਰੂ ਕਰ ਦੇਵਣਦੇ, ਫਿਰ ਇਹ ਰਿਵਾਜ ਵਿੱਚ ਆ ਜਾਏਗਾ। ਫਿਰ ਤੁਹਾਡੇ ਮੁੰਡਿਆਂ ਨੂੰ ਕੋਈ ਮਿਹਣਾ ਨਹੀਂ ਮਾਰ ਸਕੇਗਾ ਤੇ ਨਾ ਪਿੰਡ ਵਿੱਚ ਮਜ਼ਦੂਰੀ ਕਰਨ ਵਾਲਾ ਕੰਮ ਮਾੜਾ ਰਵੇਗਾ। ਅਸਲ ਵਿੱਚ ਉਹਨੇ ਆਪਣੇ ਪਿੰਡ ਵਿੱਚ ਕੰਮ ਲੱਗੇ ਇੱਕ ਮਿਸਤਰੀ ਨਾਲ ਦਿਹਾੜੀ ਲਾਉਣ ਦੀ ਗੱਲ ਪੱਕੀ ਕਰ ਲਈ ਸੀ ਤੇ ਉਸ ਮਿਸਤਰੀ ਨੂੰ ਉਸ ਨੇ ਦੱਸ ਦਿੱਤਾ ਸੀ ਕਿ ਮੈਂ ਕੱਲ ਤੋਂ ਕੰਮ ਤੇ ਆਵਾਂਗਾ। ਸਵੇਰੇ ਉੱਠ ਕੇ ਮੰਤੇ ਨੇ ਮਿਸਤਰੀਆਂ ਨਾਲ ਦਿਹਾੜੀਦਾਰੀ ਸ਼ੁਰੂ ਕਰ ਲਈ ਤੇ ਦਿਹਾੜੀ ਲਾਉਣ ਲੱਗ ਪਿਆ। ਉਸ ਦੀ ਸਵਾਣੀ ਉਹਨੂੰ ਮਜ਼ਦੂਰਾਂ ਤਰ੍ਹਾਂ ਦੇ ਗੰਦੇ ਕੱਪੜਿਆਂ ਵਿੱਚ ਕੰਮ ਤੇ ਨਹੀਂ ਸੀ ਟੋਰਦੀ, ਰੋਜ਼ ਉਸ ਦੇ ਕੱਪੜੇ ਧੋਂਦੀ ਸੀ ਤੇ ਉਹਨਾਂ ਦੇ ਵੱਟ ਵੀ ਸਿੱਧੇ ਕਰਦੀ ਸੀ। ਕੱਪੜਿਆਂ ਦੇ ਵੱਟ ਕੱਢਣ ਵਾਸਤੇ ਉਦੋਂ ਇਸਤਰੀਆਂ ਹੋਰੇ ਅਮੀਰ ਘਰਾਂ ਦੇ ਹੋਵਣ ਆਈ, ਆਮਾਂ ਘਰਾਂ ਦੇ ਨਹੀਂ ਹੁੰਦੀਆਂ ਸਨ। ਮੰਤੇ ਦੀ ਸਵਾਣੀ ਕੱਪੜੇ ਧੋ ਕੇ ਸੁੱਕਣੇ ਪਾਉਂਦੀ ਤੇ ਕੱਪੜੇ ਅਜੇ ਵੱਤਰ ਵਿੱਚ ਹੀ ਹੁੰਦੇ ਸਨ ਤੇ ਠੱਪ ਕੇ ਸਿਰਾਣਿਆਂ ਦੇ ਥੱਲੇ ਰੱਖ ਛੱਡਦੀ ਸੀ। ਇਸ ਤਰ੍ਹਾਂ ਕਰਨ ਨਾਲ ਕੱਪੜਿਆਂ ਨੂੰ ਵੱਟ ਨਹੀਂ ਪੈਂਦੇ ਤੇ ਇੰਜ ਲੱਗਦਾ ਸੀ ਜਿਕਣ ਇਸਤਰੀ ਕੀਤੇ ਹੋਏ ਨੇ। ਮੰਤਾ ਕੰਮ ਤੇ ਬੜੇ ਆਰ ਨਾਲ ਜਾਇਆ ਕਰੇ। ਦਿਹਾੜੀਦਾਰੀ ਵਿੱਚ ਮੰਤੇ ਨੇ ਰਾਤ ਨੂੰ ਸੌਣ ਵਾਲੇ ਕੰਮ ਨੂੰ ਘਟਾ ਛੜਿਆ। ਇਸ ਕੰਮ ਦੀ ਥਾਂ ਤੇ ਘਰ ਵਾਲਿਆਂ ਨੂੰ ਖੁਸ਼ ਰੱਖਣ ਵਾਸਤੇ ਮੰਤਾ ਮਿਸਤਰੀਆਂ ਤੋਂ ਪਹਿਲਾਂ ਅੱਪੜ ਜਾਇਆ ਕਰੇ। ਅਗਦੋਂ ਅੱਪੜ ਕੇ ਸੀਮੈਂਟ ਰਲਾਉਣ ਵਾਸਤੇ ਬਣੇ ਥੜੇ ਨੂੰ ਸਾਫ਼ ਸੁਥਰਾ ਕਰ ਲੈਂਦਾ ਸੀ ਤੇ ਪਿਛਲੇ ਕੰਮ ਨੂੰ ਤਰਾਈ ਵੀ ਲਾ ਲੈਂਦਾ ਸੀ। ਮਿਸਤਰੀਆਂ ਦੇ ਆਉਣ ਤੋਂ ਪਹਿਲਾਂ ਰੇਤ ਬਜਰੀ ਰਲਾ ਲੈ ਕਰੇ
ਤਾਂ ਜੇ ਮਿਸਤਰੀ ਆਉਂਦਿਆਂ ਹੀ ਗੋ 'ਤੇ ਹੋ ਕੇ ਕੰਮ ਸ਼ੁਰੂ ਕਰ ਲੈਣ। ਇੰਜ ਕਰਕੇ ਮਿਸਤਰੀਆਂ ਨੂੰ ਕੰਮ ਬਹੁਤ ਨਿਬੜਨਾ। ਬਹੁਤ ਚੰਗਾ ਮਜ਼ਦੂਰ ਹੋਣ ਕਾਰਨ ਘਰ ਵਾਲਿਆਂ ਨੇ ਬਹੁਤ ਖੁਸ਼ ਹੋਣਾ।